ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ। ਸਿੱਖ ਇਤਿਹਾਸ ਦੇ ਹਵਾਲੇ ਨਾਲ 1822 ਦੇ ਵਿੱਚ ਅੱਜ ਦੇ ਦਿਨ ਅਕਾਲੀ ਫੂਲਾ ਸਿੰਘ, ਜਿਨ੍ਹਾਂ ਨੂੰ ਜਦੋਂ ਵੀ ਪੰਥ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰਦੇ ਹਾਂਜੀ, ਤੇ ਰੋਲ ਮਾਡਲ ਅਕਾਲੀ ਫੂਲਾ ਸਿੰਘ ਨੇ, ਉਹਨਾਂ ਦੀ ਸ਼ਹਾਦਤ ਹੋਈ। ਪਾਕਿਸਤਾਨ ਦੇ ਵਿੱਚ ਜਿਹੜੀ ਥਾਂ ਨਸ਼ਹਿਰੇ ਦੇ ਨੇੜੇ ਹੀ ਦਰਿਆ ਹੈ, ਉਹਨੂੰ ਲੰਡਾ ਦਰਿਆ ਕਹਿੰਦੇ ਨੇ, ਉਸ ਦੇ ਕੰਢੇ ਇਹ ਜੰਗ ਹੋਈ। ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਖਈਆ ਜਿਹੜਾ ਅੱਜ ਵੀ ਸੋਵੀਅਤ ਯੂਨੀਅਨ ਜਾਂ ਅਮਰੀਕਾ ਦੇ ਖਿਲਾਫ ਲੜੇ ਨੇ, ਸਾਰੇ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ, ਖੈਬਰ, ਬਿਜੌੜ, ਇਹਨਾਂ ਸਾਰੀਆਂ ਏਜੰਸੀਆਂ ਦੇ ਵਿੱਚ ਜਿਹੜੇ ਨੇ ਬਹੁਤ ਸਾਰੇ, ਔਰ ਅਫਗਾਨ ਬਹੁਤ ਵੱਡਾ ਉਹਨਾਂ ਦਾ ਲਸ਼ਕਰ ਸੀ, ਔਰ ਉਹਨਾਂ ਨੇ ਅਚਨਚੇਤ ਧਾਵਾ ਬੋਲੇ। ਔਰ ਅਕਾਲੀ ਫੂਲਾ ਸਿੰਘ ਜਿਹੜੇ ਨੇ ਉਹ ਉੱਥੇ ਪਹੁੰਚੇ, ਆਪਣੀਆਂ ਨਿਹੰਗ ਸਿੰਘਾਂ ਦਾ ਜਥਾ। ਅਕਾਲੀ ਫੂਲਾ ਸਿੰਘ ਮਿਸਲ ਸ਼ਹੀਦਾਂ ਦੇ ਮੁਖੀ ਸਨ, ਔਰ ਉਸ ਕੈਪੈਸਿਟੀ ਦੇ ਵਿੱਚ ਉਹ ਹਮੇਸ਼ਾ ਹੀ ਖਾਲਸਾ ਪੰਥ ਦੇ ਰਾਜ ਭਾਗ ਦੇ ਵਾਧੇ ਲਈ, ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀਆਂ ਬਹੁਤ ਡਿਫਿਕਲਟ ਮੁਹਿੰਮਾਂ ਸੀ, ਭਾਵੇਂ ਮੁਲਤਾਨ ਦੀ ਜੰਗ ਸੀ ਜਾਂ ਦੂਸਰੇ, ਉੱਥੇ ਪਹੁੰਚ ਜਾਂਦੇ ਸੀ। ਔਰ ਉਹਨਾਂ ਦਾ ਜਿੰਨਾ ਸਿਦਕ, ਸਿੱਖੀ ਸਿਦਕ, ਅਰਦਾਸ ਦੀ ਅਹਿਮੀਅਤ, ਔਰ ਇਸ ਲੜਾਈ ਤੋਂ ਪਹਿਲਾਂ ਵੀ ਅਰਦਾਸਾਂ ਉਹਨਾਂ ਨੇ ਸੋਧ ਲਿਆ ਸੀ। ਫਿਰ ਆ ਕੇ ਰਣਜੀਤ ਸਿੰਘ ਮਹਾਰਾਜਾ ਨੇ ਕਿਹਾ ਕਿ ਜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਕੋਲ ਬੜਾ ਜ਼ਬਰਦਸਤ ਤੋਪਖਾਨਾ ਵੀ ਹੈ, ਤੇ ਸਾਡਾ ਤੋਪਖਾਨਾ ਪਹੁੰਚਣ ਵਾਲਾ ਅਜੇ ਦਰਿਆ ਕ੍ਰਾਸ ਕਰ ਰਿਹਾ। ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਅਰਦਾਸ ਹੋਈ ਹੈ ਔਰ ਅਸੀਂ ਜੰਗ ਦੇ ਮੈਦਾਨ ਜਾਵਾਂਗੇ। ਉਹ ਜੂਝੇ, ਸ਼ਹੀਦੀ ਹੋਈ ਉਹਨਾਂ ਦੀ, ਪਰ ਉਹ ਜੰਗ ਸਿੰਘਾਂ ਨੇ ਜਿੱਤੀ। ਔਰ ਇਸ ਗੱਲ ਦੀ ਜਦੋਂ ਵੀ ਅੱਜ ਅਸੀਂ ਅਰਦਾਸ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ, ਤਾਂ ਉਸ ਵਾਕਿਆ ਨੂੰ ਯਾਦ ਕਰਦੇ ਹਾਂ। ਅੱਜ ਸਾਡੇ ਜਥੇਦਾਰ ਅਕਾਲ ਤਖਤ ਦੇ ਕਿਵੇਂ ਬਾਦਲ ਦੇ ਹੁਕਮਾਂ ਦੇ ਉੱਤੇ ਜਿਹੜਾ ਉਹਨਾਂ ਦੇ ਘਰ ਪਹੁੰਚੇ ਹੁੰਦੇ ਨੇ ਮਿਲਣ ਦੇ ਲਈ, ਪਰ ਇਹ ਅਕਾਲੀ ਫੂਲਾ ਸਿੰਘ ਹੀ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦੀ ਅਖਲਾਕੀ ਕਮਜ਼ੋਰੀ ਦੇ ਲਈ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ, ਔਰ ਇਹ ਜਿਹੜਾ ਉਹ ਫਰਮਾਨ ਕੀਤਾ ਕਿ ਵੀ ਇਹਨੂੰ ਜਿਹੜਾ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ ਕੋਰੜੇ ਮਾਰੋ। ਸੋ ਇਹ ਜਿਹੜੀ ਇੰਡੀਪੈਂਡੈਂਟ ਸਪਿਰਿਟ ਹੈ, ਇਹ ਮੁੜ ਕੇ ਸਾਨੂੰ ਦੇਖਣ 'ਚ ਨਹੀਂ ਆਉਂਦੀ। 2012 ਦੇ ਵਿੱਚ ਬਾਦਲ 5ਵੀਂ ਵਾਰ ਮੁੱਖ ਮੰਤਰੀ ਬਣਿਆ, ਅੱਜ ਦੇ ਦਿਨ ਉਹਨੇ ਸਹੁੰ ਚੁੱਕੀ। ਸੋ ਜ਼ਾਹਰ ਹੈ ਕਿ ਵੀ 5 ਵਾਰੀਆਂ ਜੋ ਨੇ ਪੰਜਾਬ ਦਾ ਤੇ ਸਿੱਖ ਕੌਮ ਦਾ ਕੀ ਹਾਲ ਕਰ ਦਿੱਤਾ, ਸਾਡੀਆਂ ਸੰਸਥਾਵਾਂ ਦਾ, ਸ਼੍ਰੋਮਣੀ ਕਮੇਟੀ ਦਾ, ਅਕਾਲ ਤਖਤ ਦਾ, ਇਹ ਸਭ ਦੇ ਸਾਹਮਣੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1900 ਦੇ ਵਿੱਚ ਅਮਰੀਕਾ ਨੇ ਗੋਲਡ ਨੂੰ, ਸੋਨੇ ਨੂੰ ਸਟੈਂਡਰਡ ਮਿਥਿਆ ਕਰੰਸੀ ਦੇ ਲਈ, ਹੁਣ ਤਾਂ ਵਾਪਸ ਦੂਸਰੇ ਸਿਸਟਮ ਚਲੇ ਗਏ। 1958 ਦੇ ਵਿੱਚ ਸਾਊਥ ਅਫਰੀਕਾ ਦੀ ਗਵਰਨਮੈਂਟ ਨੇ ਅਫਰੀਕਨ ਨੈਸ਼ਨਲ ਕਾਂਗਰਸ, ਜਿਹਦਾ ਮੁਖੀ ਨੈਲਸਨ ਮੰਡੇਲਾ ਸੀ, ਉਹਨੂੰ ਗ੍ਰਿਫਤਾਰ ਕੀਤਾ, ਲਗਭਗ 27 ਸਾਲ ਜੇਲ੍ਹ 'ਚ ਰੱਖਿਆ, ਔਰ ਇਸ ਪਾਰਟੀ ਦੇ ਉੱਤੇ ਪਾਬੰਦੀ ਲਾਈ। 1965 ਦੇ ਵਿੱਚ ਪਹਿਲੀ ਵਾਰ ਇਜ਼ਰਾਈਲ ਦੀ ਗਵਰਨਮੈਂਟ ਨੂੰ ਵੈਸਟ ਜਰਮਨੀ, ਹੁਣ ਤਾਂ ਦੋਨੋਂ ਮਿਲ ਗਏ ਨੇ, ਵੈਸਟ ਔਰ ਈਸਟ, ਉਦੋਂ ਇਕੱਲਾ ਵੈਸਟ ਜਰਮਨੀ ਸੀ, ਉਸਨੇ ਡਿਪਲੋਮੈਟਿਕ ਉਹਨੂੰ ਮਾਨਤਾ ਦਿੱਤੀ। 1991 ਦੇ ਵਿੱਚ ਕੁਵੈਤ ਵੀ ਉਹਨੂੰ ਕਹਿੰਦੇ ਨੇ, ਉੱਥੇ ਇਰਾਕ ਦੀਆਂ ਫੌਜਾਂ ਨੇ ਕਬਜ਼ਾ ਕਰ ਲਿਆ ਸੀ ਜਾ ਕੇ, ਅਮਰੀਕਨਾਂ ਨੇ ਧਾਵਾ ਬੋਲਿਆ, ਔਰ ਫਿਰ ਫੌਜਾਂ ਇਰਾਕ 'ਚੋਂ ਵਾਪਸ ਜਾਣ 'ਤੇ ਮਜਬੂਰ ਹੋਈਆਂ। ਹਾਲਾਂਕਿ ਬਾਅਦ ਦੇ ਵਿੱਚ ਸਦਾਮ ਹੁਸੈਨ ਨੂੰ ਉਹਦਾ ਮੁੱਲ ਵੀ ਤਾਰਨਾ ਪਿਆ, ਔਰ ਇਹਨਾਂ ਦੇ ਹੱਥਾਂ 'ਚ ਆ ਕੇ ਬੜਾ ਜ਼ਲੀਲ ਹੋ ਕੇ ਮਰਿਆ। ਲੇਕਿਨ 1991 ਜਦੋਂ ਇਰਾਕੀ ਫੌਜਾਂ ਵਾਪਸ ਚਲੀਆਂ ਗਈਆਂ, ਤੇ ਕੁਵੈਤ ਦਾ ਅਮੀਰ ਜਿਹੜਾ ਹੈ ਉਹਨੇ ਵਾਪਸ ਆ ਕੇ ਆਪਣੀ ਸਲਤਨਤ ਦੇ ਉੱਤੇ ਕਬਜ਼ਾ ਕੀਤਾ। 1992 ਦੇ ਵਿੱਚ ਸੋਵੀਅਤ ਯੂਨੀਅਨ ਦੀ ਅਖਬਾਰ ਪ੍ਰਵਦਾ, ਇਹਦੀ ਪਬਲੀਕੇਸ਼ਨ ਜਿਹੜੀ ਹੈ ਸਸਪੈਂਡ ਹੋਈ। ਇਹੀ ਪ੍ਰਵਦਾ ਸੀ ਜਿਹਨੇ ਸਭ ਤੋਂ ਪਹਿਲਾਂ ਜੂਨ 84 ਦੇ ਘੱਲੂਘਾਰੇ ਦੇ ਅਟੈਕ ਨੂੰ ਸਰਾਹਿਆ ਸੀ, ਕਿਉਂਕਿ ਇਹੀ ਸੋਵੀਅਤ ਯੂਨੀਅਨ ਦਾ ਮੇਨ ਆਫੀਸ਼ੀਅਲ ਕਮਿਊਨਿਸਟ ਪਾਰਟੀ ਦਾ ਮਾਊਥਪੀਸ ਸੀ ਜੀ, ਔਰ ਇਸ ਦੇ ਵਿੱਚ ਇੰਦਰਾ ਗਾਂਧੀ ਦੀ ਸ਼ਲਾਘਾ ਔਰ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਇਜ਼ ਠਹਿਰਾਇਆ ਗਿਆ ਸੀ। ਪਰ 8 ਸਾਲ ਦੇ ਵਿੱਚ ਇਸ ਕਮਿਊਨਿਸਟਾਂ ਦਾ ਵੀ ਭੋਗ ਪੈ ਗਿਆ, ਸੋਵੀਅਤ ਯੂਨੀਅਨ ਦੇ ਵੀ 15 ਹਿੱਸੇ ਹੋ ਗਏ, ਤੇ ਇਹ ਸਲੋਤਾ ਕਰਨ ਵਾਲਾ ਪ੍ਰਵਦਾ ਜਿਹੜਾ ਇਹ ਵੀ ਬੰਦ ਹੋ ਗਿਆ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਉਹ ਰਾਜਨੀਤਿਕ ਨਹੀਂ ਹੈਗੇ, ਤੇ ਇਸ ਲਈ ਨਮੋ ਕਰਨਾ ਉਹਨਾਂ ਦਾ ਕੰਮ ਨਹੀਂ ਹੈਗਾ। ਇਹਦੇ ਤੇ ਤੁਹਾਡਾ ਕੀ ਵਿਚਾਰ ਹੈ? ਦੇਖੋ, ਜਦੋਂ ਨਮੋ ਕਹਿ ਰਹੇ ਨੇ, ਵੈਸੇ ਸੰਸਕ੍ਰਿਤ ਦਾ ਸ਼ਲੋਕ ਹੈ ਜਿਹਦੇ ਸ਼ਲੋਕ ਕੀ, ਉਹ ਜਦੋਂ ਵੀ ਕਿਸੇ ਚੀਜ਼ ਨੂੰ ਨਮਸਕਾਰ ਕਰਦੇ ਨੇ ਤਾਂ ਨਮੋ ਕਹਿੰਦੇ ਨੇ। ਪਰ ਜਦੋਂ ਇਹ ਨਮੋ ਕਹਿ ਰਹੇ ਆ, ਨਮੋ ਦੇ ਵਿੱਚ ਪਹਿਲਾ ਅੱਖਰ ਨੰਨਾ ਹੈ, ਨਰਿੰਦਰ, ਤੇ ਐਮ ਮੋਦੀ, ਨਰਿੰਦਰ ਮੋਦੀ, ਉਹ RSS ਦੇ ਇੱਕ ਪੂਰੀ ਗੈਦਰਿੰਗ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਜੀ ਇਹ ਤੁਸੀਂ ਨਰਿੰਦਰ ਮੋਦੀ ਕਰ ਰਹੇ ਹੋ, ਅਸੀਂ ਤਾਂ ਨਾਨ ਪੋਲੀਟੀਕਲ ਹੈ।
ਹੁਣ ਤੁਸੀਂ ਇਹਨਾਂ ਦੀ ਸਮਾਰਟਨੈਸ ਦੇ ਇਹਨੂੰ ਕਹਿ ਲਓ, ਕਲੈਵਰਨੈਸ ਕਹਿ ਲਓ, ਜਾਂ ਝੂਠ ਦੀ ਬਾਦਸ਼ਾਹੀ ਕਹਿ ਲਓ। ਹੁਣ ਨਰਿੰਦਰ ਮੋਦੀ ਆਰਐਸਐਸ ਦਾ ਬੰਦਾ ਹੈ। ਆਰਐਸਐਸ ਨੇ ਗੂਠਾ ਦੇ ਕੇ ਬੀਜੇਪੀ ਦੇ ਗਲ 'ਚ ਕਿਹਾ ਵੀ ਇਹਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਾਓ ਜੀ, ਕਿਉਂਕਿ ਐਲਕੇ ਅਡਵਾਨੀ ਆਪਣਾ ਹੱਕ ਸਮਝਦਾ ਸੀ, ਹੋਰ ਵੀ ਦਾਅਵੇਦਾਰ ਸੀ। ਹੁਣ ਉਹਨੂੰ ਕਰਕੇ ਪੂਰੀ ਕੈਂਪੇਨ ਸ਼ੁਰੂ ਕੀਤੀ। ਇਸ ਵੇਲੇ ਸਾਰੇ ਭਾਰਤ ਦੇ ਜਿਹੜੇ ਆਰਐਸਐਸ ਦਾ ਪੂਰਾ ਲਾਣਾ ਉਹ ਲੱਗਾ ਹੋਇਆ ਹੈ ਨਰਿੰਦਰ ਮੋਦੀ ਨੂੰ ਕਰਨ ਦੇ ਲਈ। ਮੁਸਲਮਾਨਾਂ ਦੇ ਖਿਲਾਫ ਮੁਜ਼ੱਫਰਪੁਰ ਦੇ ਵਿੱਚ ਦੰਗੇ ਕੀਤੇ ਜੀ, ਕਿਲਿੰਗਸ ਕੀਤੀਆਂ। ਔਰ ਹੁਣ ਇਹ ਸਾਬਤ ਕਰਨ ਦੇ ਲਈ ਕਿ ਵੀ ਕੱਲ ਨੂੰ ਇਹ ਨਾ ਹੋਏ ਵੀ ਇਹਨਾਂ ਦਾ ਜਿਹੜਾ ਇਹ ਖੜਾ ਕੀਤਾ, ਜਿਹਨੂੰ ਬੜਾ ਅਰਬੀ ਘੋੜਾ ਬਣਾ ਕੇ ਪੇਸ਼ ਕਰ ਰਹੇ ਨੇ, ਵੀ ਇਹ ਖੋਤਾ ਹੀ ਨਿਕਲੇ ਜਾਂ ਡਿੱਗ ਪਏ ਜਾਂ ਰਿਜੈਕਟ ਹੋ ਜਾਏ, ਤੇ ਇਹ ਨਾ ਲੱਗੇ ਵੀ ਸਾਡਾ ਆਰਐਸਐਸ ਦਾ ਵਕਾਰ ਜਿਹੜਾ ਹੈ ਉਹ ਹਰਟ ਹੋਏ। ਹੁਣ ਉਹ ਕਹਿ ਰਿਹਾ ਜੀ ਇਹ ਸਾਡਾ ਕੋਈ ਸਿਆਸਤਦਾਨ ਨਹੀਂ ਸੰਬੰਧ, ਐਵੇਂ ਨਮੋ ਨਾ ਕਰੋ, ਇਹ ਮੀਡੀਆ ਦੇ ਲਈ ਹੈ। ਸੋ ਇਹ ਜਿਹੜੇ ਦੋ ਮੂੰਹ ਅਸੀਂ ਕਹਿੰਦੇ ਆ, ਇਹ ਇੱਕ ਮੂੰਹ ਹੈ ਕਿ ਵੀ ਕਹੋ ਤੁਸੀਂ ਹੋਰ, ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ। ਹੁਣ ਜਿਹੜੇ ਇਹਦਾ ਮਤਲਬ ਇਹ ਹੈ ਵੀ ਜਿਹੜੇ ਇੱਥੇ ਬਹੁਤ ਸਾਰੇ ਆਈਵਰੀ ਜਿਹਨੂੰ ਕਹਿੰਦੇ ਨੇ, ਹਾਥੀ ਦੰਦ ਚੋਂ ਬਣੀਆਂ ਚੀਜ਼ਾਂ ਹੁੰਦੀਆਂ, ਇਹ ਦੰਦ ਉਹ ਨਹੀਂ ਹੁੰਦੇ ਜਿਹਦੇ ਨਾਲ ਹਾਥੀ ਖਾਂਦਾ ਹੈ, ਖਾਣ ਵਾਲੇ ਮੂੰਹ ਹੁੰਦੇ। ਇਹ ਤਾਂ ਉਹਦੀ ਸੁੰਡ ਦੇ ਨਾਲ ਲੱਗੀ ਹੋਈ ਆਈਵਰੀ ਹੈ ਜਿਹੜੀ ਉਹਦੇ ਦੰਦ ਦੇ ਨਾਲ ਜਾ ਕੇ ਜੁੜਦੀ ਹੈ। ਸੋ ਇਹ ਦਿਖਾਣ ਵਾਲੇ ਹੋਰ ਨੇ, ਜਦੋਂ ਹਾਥੀ ਦੇ ਆ ਜਾਓ ਡਿੱਕੇ ਫਿਰ ਖਾਣ ਵਾਲੇ ਹੋਰ ਨੇ। ਸੋ ਇਹ ਜਿਹੜਾ ਉਹ ਆਈਵਰੀ ਵਾਲਾ ਦੰਦ ਕੱਢਿਆ ਇਹਨੇ ਭਾਗਵਤ ਨੇ ਦੱਸਣ ਦੇ ਲਈ ਜੀ ਸਾਡਾ ਕੋਈ ਸਬੰਧ ਨਹੀਂ, ਖਾਣ ਵਾਲਾ ਦੰਦ ਮੋਦੀ ਹੈ, ਜਿਹਨੂੰ ਇਹ ਸਪੋਰਟ ਜਿਹੜਾ ਮੋਦੀ ਦੇ ਉੱਤੇ ਹੀ ਨੇ, ਔਰ ਇਹ ਕੈਂਡੀਡੇਟ ਹੀ ਇਹਨਾਂ ਦੇ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਅੰਮ੍ਰਿਤ ਕੀਰਤਨ ਪੋਥੀ ਚੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਸ਼ਬਦ ਰਾਗ ਦੇਵਗੰਧਾਰੀ ਦੇ ਵਿੱਚ, ਦੇਵਗੰਧਾਰੀ ਮਹੱਲਾ ਪੰਜਵਾਂ ਚੁਣੇ। ਹਾਂਜੀ। ਇਹ ਸ਼ਬਦ ਹੈ, ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਇਆਲ ਮੋਹਿ ਦੀਜੈ, ਕਰ ਸੰਤਨ ਕਾ ਚੇਰਾ ਰਹਾਓ। ਪ੍ਰਾਤਾ ਕਾਲ ਲਾਗੋਂ ਜਨ ਚਰਣੀ, ਨਿਸ ਬਾਸਰ ਦਰਸ ਪਾਵੋ। ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਵੋ। ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ। ਏਕ ਆਧਾਰ ਨਾਮ ਧਨ ਮੋਰਾ, ਆਨੰਦ ਨਾਨਕ ਇਹੋ ਲਈਏ। ਸੋ ਇਹ ਬੇਨਤੀ ਭਰਪੂਰ ਸ਼ਬਦ ਹੈ, ਨਿਰੰਕਾਰ ਦੇ ਅੱਗੇ ਆਜ਼ਰੀ ਦੇ ਨਾਲ ਅਰਦਾਸ ਹੈ। ਔਰ ਮੈਂ ਸਮਝਦਾ ਵੀ ਅੱਜ ਨਵੇਂ ਵਰ੍ਹੇ ਦੀ ਸ਼ੁਰੂਆਤ ਮੌਕੇ ਅਸੀਂ ਇਸ ਆਜ਼ਰੀ ਭਾਵ ਦੇ ਨਾਲ ਹੀ ਇਸ ਹਰ ਪਲ ਨੂੰ, ਸਾਲ ਦੇ ਹਰ ਦਿਨ ਨੂੰ ਬਿਤਾਈਏ, ਸਾਡੇ ਜੀਵਨ ਦਾ ਇਹ ਆਸਰਾ ਰਹੇ। ਔਰ ਇਹ ਆਜ਼ਰੀ ਹੈ, ਪ੍ਰਭ ਇਹ ਹੈ ਮਨੋਰਥ ਮੇਰਾ, ਹੇ ਮੇਰੇ ਵਾਹਿਗੁਰੂ, ਦਿਸ ਇਜ਼ ਦਾ ਓਨਲੀ ਡਿਜ਼ਾਇਰ ਆਫ ਮਾਈ ਹਾਰਟ, ਕਿ ਮੇਰੀ ਜੀਵਨ ਦੀ ਇਹੀ ਚਾਹਨ ਹੈ। ਕੀ ਹੈ? ਕਿਰਪਾ ਨਿਧਾਨ ਦਇਆਲ ਮੋਹਿ ਦੀਜੈ, ਕਰ ਸੰਤਨ ਕਾ ਚੇਰਾ, ਕਿ ਹੇ ਕਿਰਪਾ ਦੇ ਖਜ਼ਾਨੇ, ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ, ਹੇ ਦਇਆਲੂ ਵਾਹਿਗੁਰੂ, ਇਹ ਮੈਨੂੰ ਮੇਰੇ ਤੇ ਤੁਸੀਂ ਰਹਿਮਤ ਕਰੋ। ਕਰ ਸੰਤਨ ਕਾ ਚੇਰਾ, ਮੈਨੂੰ ਭਲੇ ਲੋਕਾਂ ਦਾ, ਰੱਬ ਦੇ ਰਸਤੇ ਤੇ ਤੁਰਿਆਂ ਦਾ ਜਿਹੜਾ ਚਿਹਰਾ ਬਣਾ ਦਿਓ, ਉਹਨਾਂ ਦਾ ਦਾਸ ਬਣਾ ਦਿਓ, ਸੇਵਕ ਬਣਾ ਦਿਓ। ਔਰ ਜਦੋਂ ਮੈਂ ਉਹਨਾਂ ਦੇ ਦਾ ਸੇਵਕ ਤੁਹਾਡੀ ਯਾਦ ਦੇ ਵਿੱਚ, ਹੇ ਵਾਹਿਗੁਰੂ, ਜੁੜਾਂ, ਫਿਰ ਕੀ ਕਰਾਂ? ਪ੍ਰਾਤਾ ਕਾਲ ਲਾਗੋਂ ਜਨ ਚਰਨੀ, ਮੈਂ ਆਪਣੇ ਦਿਨ ਦੀ ਸ਼ੁਰੂਆਤ ਉਹਨਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਉੱਤੇ ਝੁੱਕ ਕੇ ਕਰਾਂ। ਨਿਸ ਬਾਸਰ ਦਰਸ ਪਾਵੋ, ਬਾਸਰ ਕਹਿੰਦੇ ਨੇ ਦਿਨ ਨੂੰ, ਨਿਸ ਕਹਿੰਦੇ ਨੇ ਨਿਸ਼ਾ, ਰਾਤਰੀ ਨੂੰ, ਰਾਤ ਨੂੰ, ਕਿ ਮੈਂ ਦਿਨ ਰਾਤ ਤੁਹਾਡਾ ਹੀ ਦਰਸ਼ਨ ਜਿਹੜਾ ਹੈ ਉਹ ਰੱਬ ਦੇ ਪਿਆਰਿਆਂ ਦੇ ਵਿੱਚ ਦੇਖਾਂ। ਇਹ ਵਾਹਿਗੁਰੂ ਨੂੰ ਸੰਬੋਧਨ ਕੀਤਾ ਹੋਇਆ। ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਵੋ, ਮੇਰਾ ਤਨ ਮਨ ਸਾਰਾ ਰੱਬ ਦੇ ਬੰਦਿਆਂ, ਸਤ ਸੰਗਤ, ਸਾਧ ਸੰਗਤ ਦੀ ਸੇਵਾ ਦੇ ਵਿੱਚ ਬਤੀਤ ਹੋਏ। ਔਰ ਮੇਰੀ ਰਸਨਾ, ਮੇਰੀ ਜ਼ਬਾਨ ਤੋਂ ਸਿਰਫ ਤੇ ਸਿਰਫ ਤੁਹਾਡੀ ਯਾਦ, ਤੁਹਾਡਾ ਨਾ ਹੀ ਮੇਰੀ ਰਸਨਾ ਤੋਂ ਨਿਕਲੇ। ਇਹ ਰਸਨਾ ਹੋਰ ਕੂੜ ਨਾ ਬੋਲੇ, ਹੋਰ ਝੂਠ ਨਾ ਬੋਲੇ, ਹੋਰ ਜਿਹੜੇ ਹੈ ਸਵਾਦਾਂ ਦੇ ਵਿੱਚ ਨਾ ਆਪਣਾ ਵਕਤ ਗੁਜ਼ਾਰੇ। ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਏ, ਕਿ ਹਰ ਸਾਹ ਦੇ ਨਾਲ ਇਹ ਵਾਹਿਗੁਰੂ ਮੈਂ ਤੁਹਾਨੂੰ ਯਾਦ ਕਰਾਂ, ਔਰ ਚੰਗੀ ਸੰਗਤ ਦੇ ਵਿੱਚ ਮੈਂ ਰੋਜ਼ਾਨਾ ਰਵਾਂ। ਔਰ ਅਖੀਰਲੀ ਲਾਈਨ ਹੈ, ਏਕ ਆਧਾਰ ਨਾਮ ਧਨ ਮੋਰਾ, ਕਿ ਮੇਰੇ ਜੀਵਨ ਦਾ ਇੱਕੋ ਇੱਕ ਆਧਾਰ ਤੇਰਾ ਨਾਮ ਹੋਏ, ਆਨੰਦ ਨਾਨਕ ਇਹੋ ਲਈਏ। ਕਿ ਜੇ ਇਹ ਤੁਹਾਡਾ ਨਾਮ ਮੇਰੇ ਜੀਵਨ ਦਾ ਆਧਾਰ ਬਣ ਜਾਏਗਾ, ਮੇਰੀ ਜ਼ਿੰਦਗੀ ਦੇ ਵਿੱਚ ਆਨੰਦ ਹੋਏਗਾ, ਸਵਾਦ ਹੋਏਗਾ, ਖੇੜਾ ਹੋਏਗਾ, ਖੁਸ਼ੀ ਹੋਏਗੀ, ਤੇ ਇਹੀ ਮੈਂ ਤੁਹਾਡੇ ਤੋਂ ਮੰਗਦਾ। ਪ੍ਰਭ ਇਹ ਹੈ
ਮਨੋਰਥ ਮੇਰਾ। ਮੇਰੀ ਇਹੀ ਡਿਜ਼ਾਇਰ ਹੈ ਕਿ ਤੁਹਾਡੇ ਚਰਨਾਂ ਦੀ ਪ੍ਰੀਤ, ਰਸਨਾ ਦੇ ਉੱਤੇ ਤੁਹਾਡਾ ਨਾਂ, ਤੁਹਾਡੇ ਭਗਤ ਜਨਾਂ, ਸੰਤ ਜਨਾਂ, ਫਕੀਰ ਜਨਾਂ ਦੀ ਸੰਗਤ ਜੀ, ਔਰ ਆਪਣਾ ਜੀਵਨ ਤੁਹਾਡੀ ਯਾਦ ਦੇ ਵਿੱਚ ਤਨ ਮਨ ਅਰਪ ਕਰੋ। ਜਨ ਸੇਵਾ ਆਪਣਾ ਤਨ ਮਨ ਮੈਂ ਅਰਪਣ ਕਰਾਂ ਔਰ ਸਾਥ ਤੈਨੂੰ ਯਾਦ ਕਰਾਂ। ਸੋ ਇਹ ਅੱਜ ਦਾ ਵਿਚਾਰ ਹੈ ਪਹਿਲੀ ਚੇਤ ਨੂੰ ਨਵੇਂ ਵਰੇ ਦੇ ਮੌਕੇ। ਹਾਂਜੀ ਡਾਕਟਰ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਿਊਅਰ, ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਵਿਚਾਰ ਤੇ ਸੁਝਾਅ ਭੇਜਣਾ ਨਾ ਭੁੱਲਣਾ sos@tv84.tv ਤੇ। ਅਸੀਂ ਆਪਣਾ ਨੈਕਸਟ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।